ਅਗਲੀ ਖਬਰ ਵੱਲ ਚਲੀਏ। ਜਿਹੜਾ ਇੰਗਲੈਂਡ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਜਿਹੜਾ ਇਸ਼ੂ ਉਹ ਕਿਰਪਾਨ ਦਾ ਬਣਿਆ ਹੋਇਆ ਹੈਗਾ ਆ। ਜੀ ਸੋ ਗੱਲ ਕੀ ਹੋਈ ਵੀ ਉੱਥੇ ਇੱਕ ਆਪਣਾ ਜਿਹੜਾ ਨੌਜਵਾਨ ਮੁੰਡਾ ਸੀ, ਉਹਦੀ ਇੱਕ ਗੋਰੇ ਸਟੂਡੈਂਟ ਦੇ ਨਾਲ ਜਿਹੜੀ ਤੂੰ ਮੈਂ ਹੋਈ, ਫਾਈਟ ਹੋਈ, ਤੇ ਉਹਨੇ ਜਿਹੜਾ ਆ ਉਹਦੇ ਜਿਹੜੀ ਕਿਰਪਾਨਾਂ ਮਾਰੀਆਂ। ਕਿਰਪਾਨ ਕਹਿ ਰਹੇ ਆ ਬਾਅਦ ਚ, ਹੁਣ ਕਈ ਕਹਿ ਰਹੇ ਵੀ ਕਿਰਪਾਨ ਨਹੀਂ ਸੀ, ਵੀ ਉਹ ਕੋਈ ਹੋਰ ਤੇਜ਼ ਹਥਿਆਰ ਸੀਗਾ। ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਆ ਉਹਦੀ ਡੈਥ ਹੋ ਗਈ। ਪਰ ਜਿਹੜਾ ਪੰਜਾਬੀ ਨੌਜਵਾਨ ਸੀ, ਜਿਹੜਾ ਸਿੱਖ ਸੀਗਾ, ਉਹ ਕਹਿੰਦਾ ਸੀ ਵੀ ਮੈਨੂੰ ਰੇਸ ਲਈ ਹੁਣ ਗਾਲਾਂ ਕੱਢੀਆਂ ਹੈਗੀਆਂ, ਤਾਂ ਕਰਕੇ ਮੈਂ ਜਿਹੜਾ ਆ ਅਟੈਕ ਕੀਤਾ ਸੀਗਾ। ਹੁਣ ਉਹ ਤੋਂ ਬਾਅਦ ਜਿਹੜੀਆਂ ਉੱਥੇ ਸੱਜੇ ਜਿਹੜੀਆਂ ਰਾਈਟ ਪਾਰਟੀਜ਼ ਹੈਗੀਆਂ ਆ, ਉਹ ਕਹਿੰਦੀਆਂ ਵੀ ਕਿਰਪਾਨ ਬੰਦ ਕਰੋ। ਉੱਥੇ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ ਵੀ ਸਿੱਖਾਂ ਨੂੰ ਕਿਰਪਾਨ ਨਹੀਂ ਪਾਉਣ ਦੇਣੀ ਚਾਹੀਦੀ ਹੈਗੀ। ਤੇ ਹੈਨਰੀ ਨੋਵਿਕ ਨਾਂ ਦਾ ਜਿਹੜਾ ਇਹ ਨੌਜਵਾਨ ਬੱਚਾ ਸੀ ਜਿਹਦੀ ਡੈਥ ਹੋਈ ਹੈਗੀ ਆ। ਉਹ ਤੋਂ ਬਾਅਦ ਜਿਹੜੇ ਫਾਰ ਰਾਈਟ ਐਜੀਟੇਟਰ ਟੌਮੀ ਰੋਬਿਨਸਨ ਉਹਨਾਂ ਨੇ ਪ੍ਰੋਟੈਸਟ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ। ਸੋ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਹੇ ਆ ਇੰਗਲੈਂਡ 'ਚ, ਤੇ ਉੱਥੇ ਲੜਾਈ ਝਗੜਾ ਵੀ ਹੋਇਆ ਉਹਨਾਂ ਦਾ ਪੁਲਿਸ ਵਾਲਿਆਂ ਦੇ ਨਾਲ। ਸੋ ਇਹ ਬਿਕਰਮ ਦਿਗਵਾ ਨਾਮ ਦਾ ਮੁੰਡਾ ਸੀ, ਗੱਤਕਾ ਵੀ ਖੇਲਦਾ ਸੀ। ਇੱਕ ਗੁਰੂ ਘਰ ਵਾਲਿਆਂ ਨੇ ਇਹਨੂੰ ਬੰਦ ਵੀ ਕੀਤਾ ਹੋਇਆ ਸੀ, ਵੀ ਕਹਿੰਦੇ ਵੀ ਅਗਰੈਸਿਵ ਬਹੁਤ ਸੀ, ਵੀ ਤੂੰ ਇੱਥੇ ਆਇਆ ਨਾ ਕਰ, ਹਨਾ, ਵੀ ਉੱਥੇ ਲੜਦਾ ਝਗੜਦਾ ਸੀ। ਬਾਅਦ ਦੇ ਵਿੱਚ ਹੁਣ ਦੇਖੋ ਵੀ ਇੱਕ ਬੰਦੇ ਦੀ ਬੇਵਕੂਫੀ ਦੇ ਨਾਲ ਪੂਰੀ ਕੌਮ ਜਿਹੜੀ ਆ ਉਹਦੀ ਜਿਹੜੀ ਬਦਨਾਮੀ ਹੋ ਰਹੀ ਹੈਗੀ ਆ। ਜਸ ਸਿੰਘ ਪ੍ਰਿੰਸੀਪਲ ਐਡਵਾਈਜ਼ਰ ਹੈਗੇ ਸਿੱਖ ਫੈਡਰੇਸ਼ਨ ਯੂਕੇ ਦੇ, ਉਹਨਾਂ ਨੇ ਇਹ ਕਿਹਾ ਵੀ ਕਮਿਊਨਿਟੀ ਨੂੰ ਸਾਡੀ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਵੀ ਇੱਕ ਬੰਦੇ ਦੇ ਐਕਸ਼ਨ ਕਰਕੇ। ਜੀ ਤੇ ਜਿਹੜੇ ਸਿੱਖ ਆ ਪੂਰੇ ਡਰੇ ਹੋਏ ਹੈਗੇ ਆ। ਇੰਗਲੈਂਡ ਦੇ ਵਿੱਚ ਘਰਾਂ ਤੋਂ ਬਾਹਰ ਨਿਕਲਣ ਤੇ ਵੀ ਉਹ ਡਰ ਰਹੇ ਹੈਗੇ, ਜਿਸ ਹਿਸਾਬ ਦੇ ਨਾਲ ਉੱਥੇ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਰਿਫਾਰਮ ਯੂਕੇ ਤੇ ਰੀਸਟੋਰ ਬ੍ਰਿਟੇਨ, ਉਹਨਾਂ ਨੂੰ ਮੌਕਾ ਮਿਲ ਗਿਆ, ਕਹਿੰਦੇ ਵੀ ਇਹ ਜਿਹੜੀ ਕਿਰਪਾਨ ਆ ਇਹ ਬੰਦ ਹੋਣੀ ਚਾਹੀਦੀ ਹੈਗੀ ਆ। ਹਾਲਾਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ ਉਹ ਕਿਰਪਾਨ ਨਹੀਂ ਸੀ, ਉਹਦੇ ਕੋਲ ਕੋਈ ਹੋਰ ਤੇਜ਼ ਹਥਿਆਰ ਸੀ, ਜਿਹਦੇ ਨਾਲ ਉਸ ਮੁੰਡੇ ਨੇ ਜਿਹੜਾ ਆ ਦੂਸਰੇ ਮੁੰਡੇ ਦਾ ਜਿਹੜਾ ਕਤਲ ਕੀਤਾ ਹੈਗਾ ਆ। ਨੀਗਲ ਫਰਾਗ ਇਹ ਇੱਕ ਹੈਗਾ ਆ, ਉਹਨੇ ਵੀ ਵੀਡੀਓ ਜਿਹੜੀ ਆ ਜਾਰੀ ਕੀਤੀ ਹੈਗੀ ਆ। ਸੋ ਵੀ ਕਿਸ ਤਰ੍ਹਾਂ ਇਹ ਜਿਹੜਾ ਕਤਲ ਹੋਇਆ। ਸੋ ਵੱਖ-ਵੱਖ ਜਿਹੜੀਆਂ ਅਖਬਾਰਾਂ ਆ ਉਹ ਵੀ ਜਿਹੜਾ ਪੂਰਾ ਲਿਖ ਰਹੀਆਂ ਆ ਵੀ ਇਹਨੂੰ ਟੋਟਲੀ ਜਿਹੜਾ ਆ ਫਾਰ ਰਾਈਟ ਗਰੁੱਪ ਵੱਲੋਂ ਪੋਲੀਟੀਸਾਈਜ਼ ਕੀਤਾ ਜਾ ਰਿਹਾ, ਤੇ ਪੂਰੀ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਇਹ ਇੱਕ ਹੁਣ ਸਿੱਖ ਕਮਿਊਨਿਟੀ ਲਈ ਬਹੁਤ ਵੱਡਾ ਇਸ਼ੂ ਆ। ਜੇ ਇਦਾਂ ਦੀ ਜਿਹੜੀ ਉੱਥੇ ਗੱਲ ਬਣਦੀ ਆ ਤੇ ਦੇਖੋ ਜੀ ਵੀ ਇਹ ਤਾਂ ਕਿਰਪਾਨ ਆ, ਇਹਨਾਂ ਦੀ ਕਿਰਪਾਨ ਬੈਨ ਹੋਣੀ ਚਾਹੀਦੀ ਆ। ਸਿੱਖਾਂ ਨੇ ਬਾਹਰਲੇ ਮੁਲਕਾਂ 'ਚ ਆ ਕੇ ਕਿਰਪਾਨ ਪਾਉਣ ਦਾ ਜਿਹੜਾ ਹੱਕ ਆ ਉਹ ਤਾਂ ਬਹੁਤ ਲੜ ਕੇ ਲਿਆ ਹੈਗਾ ਆ। ਸੋ ਇੱਕ ਬੇਵਕੂਫ ਬੰਦੇ ਦੀ ਗਲਤੀ ਦੇ ਨਾਲ ਜੇ ਪੂਰੀ ਕਮਿਊਨਿਟੀ ਦੇ ਉੱਤੇ ਜਿਹੜਾ ਇਹਦਾ ਅਸਰ ਪੈਂਦਾ ਹੋਵੇ, ਇਹ ਇੱਕ ਜਿਹੜਾ ਆ ਤੁਹਾਡੇ ਸਾਹਮਣੇ ਹੀ ਆ। ਸੋ ਇੱਕ ਬੰਦੇ ਦੀ ਗਲਤੀ ਨਾਲ ਪੂਰੀ ਕੌਮ ਜਿਹੜੀ ਆ ਉਹ ਬਦਨਾਮ ਹੋ ਜਾਂਦੀ ਹੈਗੀ ਆ। ਸੋ ਵੀਡੀਓਜ਼ ਬਹੁਤ ਆ ਰਹੀਆਂ ਆ, ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ ਉੱਥੇ ਇਸ ਸਬੰਧ ਦੇ ਵਿੱਚ। ਤੇ ਪੁਲਿਸ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਝੜਪਾਂ ਹੋਈਆਂ ਹੈਗੀਆਂ ਆ। ਇੱਕ ਕਾਉਂਸਲ ਆਫ ਸਾਊਥਹੈਂਪਟਨ ਗੁਰਦੁਆਰਾ ਜਿਹੜੀ ਹੈਗੀ ਆ, ਉਹਨਾਂ ਨੇ ਕਹਿੰਦੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੇ ਡਿਗਵਾ ਜਿਹੜਾ ਸਿੱਖ ਨੌਜਵਾਨ ਸੀ, ਉਹਦੇ ਜਿਹੜੇ ਐਕਸ਼ਨ ਆ, ਕਹਿੰਦੇ ਵੀ ਇਨ ਡਾਇਰੈਕਟ ਕੰਟਰਾਡਿਕਸ਼ਨ ਟੂ ਸਿੱਖ ਟੀਚਿੰਗਸ ਐਂਡ ਵੈਲਿਊਜ਼ that have guided Sikh community for more than 5 centuries, including in Britain for over 150 years. ਲੇਬਰ ਦੇ ਜਿਹੜੇ MP ਹੈਗੇ ਆ ਤਰਨਜੀਤ ਢੇਸੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੁੰਡੇ ਦੀ ਮੌਤ ਹੋਈ ਹੈਗੀ ਆ ਹੈਨਰੀ ਦੀ, ਉਹਦੇ ਫਾਦਰ ਨੇ ਖੁਦ ਕਿਹਾ ਆ ਵੀ ਜਿਹੜੀ ਆ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਜਿਹੜੀ ਹੇਟ ਆ ਉਹ ਨਹੀਂ ਫੈਲਾਣੀ ਚਾਹੀਦੀ ਹੈਗੀ। ਤੇ ਇਹ ਜਿਹੜਾ ਆ this is not about Sikhism, this is not about racism, it is about the murder committed by one violent individual. ਇਹ ਤਰਨਮਨਜੀਤ ਢੇਸੀ ਨੇ ਕਿਹਾ ਹੈਗਾ। ਸੋ ਸਿਚੁਏਸ਼ਨ ਬਾਕੀ ਜਿਹੜਾ ਮੀਡੀਆ ਆ ਉਹ ਤੁਹਾਨੂੰ ਪਤਾ ਹੀ ਆ, ਫਿਰ ਉਹ ਪੂਰਾ ਐਨ ਉਹਨਾਂ ਨੂੰ ਟੌਪ ਤੇ ਨਿਊਜ਼ ਮਿਲ ਜਾਂਦੀ ਆ। ਬਲਦੀ ਦੇ ਉੱਤੇ ਅੱਗ ਪਾਉਣ ਦੇ ਲਈ ਜਿਹੜਾ ਫਿਰ ਇੰਡੀਆ ਦਾ ਮੀਡੀਆ ਹੋ ਜਾਂਦਾ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਮਿਲੀਅਨਸ ਆਫ ਲੋਕ ਹੈਗੇ ਆ। ਸੋ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈਗਾ। ਜਸਵੀਰ ਸਿੰਘ ਇੱਕ ਹੈਗੇ ਆ ਸਿੱਖ ਪ੍ਰੈਸ ਐਸੋਸੀਏਸ਼ਨ ਦੇ ਸੀਨੀਅਰ ਪ੍ਰੈਸ ਆਫੀਸਰ, ਉਹ ਕਹਿੰਦੇ ਵੀ ਮੈਨੂੰ ਰਿਪੋਰਟਸ ਮਿਲੀਆਂ ਆ ਵੀ ਸਿੱਖਾਂ ਨੂੰ
ਬਹੁਤ ਜਗ੍ਹਾ ਦੇ ਉੱਤੇ ਇੰਟੀਮੀਡੇਟ ਕੀਤਾ ਗਿਆ ਆ। ਉਹਨਾਂ ਨੂੰ ਜਿਹੜੇ ਆ ਪਿਛਲੇ ਮਹੀਨੇ ਤੁਹਾਨੂੰ ਯਾਦ ਹੋਊਗਾ 2 ਸਿੱਖ ਬੀਬੀਆਂ ਦਾ ਰੇਪ ਵੀ ਕੀਤਾ ਗਿਆ ਸੀ। ਉਹ ਬਾਅਦ ਦੇ ਵਿੱਚ ਗੋਰੇ ਨੂੰ ਜਿਹੜੀ ਸਜ਼ਾ ਵੀ ਹੋਈ ਹੈਗੀ ਆ, ਉਹ ਉਹਨੂੰ ਕਹਿੰਦਾ ਵੀ ਮੈਂ ਸੋਚਿਆ ਇਹ ਮੁਸਲਮਾਨ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜਾ ਰੇਸਿਜ਼ਮ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਇੰਗਲੈਂਡ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਆ ਟੈਂਸ ਬਣੀ ਹੋਈ ਹੈਗੀ ਆ। ਸੋ ਲੋਕ ਜਿਹੜੇ ਆ ਉਹ ਘਬਰਾਏ ਹੋਏ ਹੈਗੇ ਆ। ਜੀ ਬਿਲਕੁਲ, ਜਿਵੇਂ ਤੁਸੀਂ 2 ਘਟਨਾਵਾਂ ਦਾ ਜ਼ਿਕਰ ਕੀਤਾ, ਇਹ ਬਿਲਕੁਲ ਇਸ ਤੋਂ ਪਹਿਲਾਂ ਵਾਪਰ ਚੁੱਕੀਆਂ ਨੇ। ਹਾਲਾਂਕਿ ਉੱਥੋਂ ਦੇ ਜਿਵੇਂ ਤੁਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ ਸੀਗਾ, ਉਸ ਤੋਂ ਇਲਾਵਾ ਬਰਤਾਨੀਆ ਦੀ ਜਿਹੜੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਤੇ ਜਿਹੜੇ ਸਿੱਖ ਸੰਸਦ ਮੈਂਬਰ ਨੇ, ਉਹਨਾਂ ਨੇ ਵੀ ਲੋਕਾਂ ਨੂੰ ਗੁਹਾਰ ਲਾਈ ਹੈ ਵੀ ਇਸ ਤਰ੍ਹਾਂ ਕਿਸੇ ਪੂਰੇ ਭਾਈਚਾਰੇ ਨੂੰ ਟਾਰਗੇਟ ਕਰਨਾ ਕੋਈ ਚੰਗੀ ਗੱਲ ਨਹੀਂ ਗੀ। ਤਰਨਮਨਜੀਤ ਸਿੰਘ ਢੇਸੀ ਤੋਂ ਇਲਾਵਾ ਗੁਰਿੰਦਰ ਸਿੰਘ ਜੋਸਨ ਨੇ ਵੀ ਕਿਹਾ ਵੀ ਇਸ ਹਮਲੇ 'ਚ ਕਿਰਪਾਨ ਦੀ ਵਰਤੋਂ ਨਹੀਂ ਹੋਈ, ਤੇ ਫਿਰ ਵੀ ਵਿਰੋਧੀ ਜਿਹੜੇ ਨੇ ਉਹ ਇਸ ਦਾ ਸਿਆਸੀਕਰਨ ਕਰ ਰਹੇ ਨੇ। ਤੇ ਇਸ ਕਰਕੇ ਅਦਾਲਤ ਨੇ ਵੀ ਇਹ ਗੱਲ ਕਹੀ ਹੈ ਵੀ ਸਿੱਖ ਧਰਮ ਦੇ ਸਿਧਾਂਤਾਂ ਦਾ ਜੇਕਰ ਕੋਈ ਇਸ ਤਰ੍ਹਾਂ ਕਤਲ ਹੁੰਦਾ ਤੇ ਉਹ ਵੀ ਅਪਮਾਨ ਹੈ। ਸੋ ਕੁੱਲ ਮਿਲਾ ਕੇ ਬੇਸ਼ੱਕ ਸਾਈਡ ਲਈ ਜਾ ਰਹੀ ਆ ਜਾਂ ਠੀਕ ਆ, ਆਪਣਾ ਪੱਖ ਰੱਖਿਆ ਜਾ ਰਿਹਾ, ਪਰ ਕਈ ਵਾਰੀ ਜਿਹੜੀਆਂ ਚੀਜ਼ਾਂ ਨੇ ਉਹ ਇੰਨੀਆਂ ਕੁ ਹਾਵੀ ਹੋ ਜਾਂਦੀਆਂ ਨੇ ਵੀ ਮੈਜੋਰਟੀ ਜਿਹੜੀ ਆ ਉਹਦੇ ਸੈਂਟੀਮੈਂਟ ਨੂੰ ਫਿਰ ਸਿਆਸਤ ਜਿਹੜੀ ਆ ਉਹ ਆਪਣੇ ਤਰੀਕੇ ਦੇ ਨਾਲ ਚਲਾਉਣ ਲੱਗਦੀ। ਜਿਵੇਂ ਬਿਲਕੁਲ ਆਪਾਂ ਜਿਵੇਂ ਪੰਜਾਬ ਦੇ ਵਿੱਚ ਦੇਖਦੇ ਹਾਂ, ਇੰਡੀਆ ਦੇ ਵਿੱਚ ਦੇਖਦੇ ਹਾਂ, ਉਸੇ ਤਰ੍ਹਾਂ ਦੀ ਸਿਆਸਤ ਪੂਰੀ ਦੁਨੀਆ ਭਰ ਦੇ ਵਿੱਚ ਕਿ ਬਹੁ ਗਿਣਤੀ ਜਿਹੜੀ ਆ ਉਹ ਅੱਜ ਕੱਲ੍ਹ ਪਰ ਸਿਆਸਤ ਉਹਦੇ ਮੁਤਾਬਕ ਚੱਲ ਰਹੀ ਹੈ, ਨਾ ਕਿ ਇੱਕ ਕਾਨੂੰਨ ਦੇ ਮੁਤਾਬਕ, ਕਾਇਦੇ ਦੇ ਮੁਤਾਬਕ। ਕਾਨੂੰਨ ਦੇ ਮੁਤਾਬਕ ਤਾਂ ਇੱਕ ਫੈਸਲਾ ਸੀ, ਜੇਕਰ ਮਾਫ਼ ਕਰਨਾ, ਜੇ 2 ਅੰਗਰੇਜ਼ੀ ਮੂਲ ਦੇ ਮੁੰਡੇ ਹੁੰਦੇ ਤੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ। ਹਰ ਰੋਜ਼ ਵਾਪਰ ਰਹੀਆਂ ਨੇ, ਕੌਣ ਕਿੰਨਾ ਕੁ ਉਹਦਾ ਵਿਰੋਧ ਕਰਦਾ। ਪਰ ਇੱਥੇ ਕਿਉਂਕਿ ਉੱਥੇ ਭਾਈਚਾਰਾ ਮਾਈਨੋਰਟੀ ਵਾਲਾ ਤੇ ਉਹਦੇ ਤੇ ਦੋਸ਼ ਲੱਗੇ ਨੇ ਤੇ ਉਹਨੂੰ ਬਕਾਇਦਾ ਤੌਰ ਤੇ ਸਜ਼ਾ ਵੀ ਹੋ ਚੁੱਕੀ ਹੈ ਕਾਨੂੰਨ ਦੇ ਮੁਤਾਬਕ, ਤੇ ਇੱਥੇ ਚੀਜ਼ਾਂ ਦਾ ਸਿਆਸੀਕਰਨ ਜਿਹੜਾ ਉਹ ਹੋ ਰਿਹਾ।